ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 24 ਜੂਨ ਤੇ ਪਾਕਿਸਤਾਨ ਦੇ ਵਿੱਚ ਮੰਗਲ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਉਹ ਖਬਰ ਪਾਕਿਸਤਾਨ ਦੇ ਵਿੱਚ ਦਰਜਾ ਹਰਾਰਤ ਦੀ ਹੈ। ਇਹ ਜਿਹੜਾ ਕੱਲ੍ਹ ਲੰਘਿਆ ਉਹਦਾ ਦਰਜਾ ਹਰਾਰਤ ਤੁਹਾਨੂੰ ਦੱਸਣ ਲੱਗੇ ਹਾਂ। ਅੱਜ ਵੀ ਜ਼ਾਹਿਰ ਹੈ ਹਾਲਾਤ ਇਹੋ ਜਿਹੇ ਹੋਣੇ ਨੇ, ਲੇਕਿਨ ਇਹ ਅਸੀਂ ਕੱਲ੍ਹ ਪੀਰ ਵਾਲੇ ਦਿਨ ਦਾ ਤੁਹਾਨੂੰ ਦਰਜਾ ਹਰਾਰਤ ਦੱਸਣ ਡਏ ਹਾਂ। ਦਰਜਾ ਹਰਾਰਤ ਵੀ ਤੁਹਾਨੂੰ ਸਾਹਮਣੇ ਵਿਖਾਉਣ ਡਏ ਤੇ ਜਿਹੜਾ ਫੀਲਜ਼ ਲਾਈਕ ਹੈ, ਮਤਲਬ ਦਰਜਾ ਹਰਾਰਤ ਤੇ ਥਰਮਾਮੀਟਰ ਤੇ ਹੁੰਦਾ ਜਿਹੜਾ ਇਨਸਾਨੀ ਜਿਸਮ ਨੂੰ ਮਹਿਸੂਸ ਹੁੰਦਾ ਹੈ, ਫੀਲਜ਼ ਲਾਈਕ ਉਹ 59 ਡਿਗਰੀ ਹੈ ਕੱਲ੍ਹ ਪਾਕਿਸਤਾਨ ਦਾ। ਇਹ ਇਸਲਾਮਾਬਾਦ ਦਾ ਨਹੀਂ ਹੈਗਾ, ਲੇਕਿਨ ਇਹ ਪਾਕਿਸਤਾਨ ਦਾ ਦਰਜਾ ਹਰਾਰਤ ਹੈ। ਹੁਣ ਤੁਸੀਂ ਇੱਥੋਂ ਹਿਸਾਬ ਲਾ ਲਓ, ਇਹ ਸੈਂਟਰਲ ਪੰਜਾਬ ਦੇ ਵਿੱਚ ਇੱਕ ਸ਼ਹਿਰ ਜਿੱਥੋਂ ਦਾ ਇਹ ਦਰਜਾ ਹਰਾਰਤ ਹੈ। ਇੱਥੋਂ ਤੁਸੀਂ ਹਿਸਾਬ ਲਾ ਲਓ ਕਿ ਅਗਰ ਇਹ ਸੂਰਤ ਹਾਲ ਜਿਹੜੀ ਹੈ ਉਹ ਬਣੀ ਹੋਈ ਹੈ ਤੇ ਜੇਲ੍ਹ ਦੇ ਵਿੱਚ, ਚਲੋ ਇੱਥੇ 59 ਹੈ ਤੇ 55 ਕਰ ਲਓ ਅਡਿਆਲਾ ਜੇਲ੍ਹ ਦੇ ਅੰਦਰ, 55 ਡਿਗਰੀ ਸੈਲਸੀਅਸ ਉੱਥੇ ਫੀਲਸ ਲਾਈਕ ਟੈਂਪਰੇਚਰ ਹੈ। ਔਰ ਜਿਸ ਵੇਲੇ ਉਹ ਸੀਮੈਂਟ ਦਾ ਉਹ ਬੰਕਰ ਹੋਣਾ ਜਿਹਦੇ ਵਿੱਚ ਉਹ ਰਹਿ ਰਹੇ ਨੇ ਇਮਰਾਨ ਖਾਨ ਸਾਹਿਬ, ਤੇ ਤੁਸੀਂ ਆਪੇ ਸੋਚ ਲਓ ਕਿ 55 ਤੋਂ ਵੱਧ ਕੇ ਤੇ ਕਿੱਥੇ ਚਲੇ ਜਾਣਾ। ਅਗਰ ਤੁਸੀਂ ਆਪ ਸੋਚ ਸਕਦੇ ਹੋ ਕਿ ਤੁਸੀਂ ਬਗੈਰ ਈਵਨ ਉੱਥੇ ਪੱਖਾ ਵੀ ਬੰਦ ਕਰ ਦਿੱਤਾ ਜਾਂਦਾ ਹੈ, ਏਅਰ ਕੰਡੀਸ਼ਨ ਤੇ ਹੈ ਹੀ ਨਹੀਂ, ਝੂਠ ਬੋਲਦੇ ਨੇ ਕਿ ਏਅਰ ਕੰਡੀਸ਼ਨ, ਕਈ ਵਾਰੀ ਕੁਝ ਜਰਨੈਲੀ ਟਾਊਟ ਕਹਿ ਦਿੰਦੇ ਨੇ ਕਿ ਉੱਥੇ ਏਅਰ ਕੰਡੀਸ਼ਨ ਲੱਗਾ ਹੈ, ਕੋਈ ਏਅਰ ਕੰਡੀਸ਼ਨ ਦਾ ਨਾਮੋ ਨਿਸ਼ਾਨ ਵੀ ਨਹੀਂ ਹੈ। ਕਦੇ ਇੱਕ ਮਿੰਟ ਵਾਸਤੇ ਵੀ ਇਮਰਾਨ ਖਾਨ ਸਾਹਿਬ ਵਾਸਤੇ ਉੱਥੇ ਏਅਰ ਕੰਡੀਸ਼ਨ ਨਹੀਂ ਲੱਗਾ। ਦੋ ਕੰਮ ਅਜੇ ਤੱਕ ਨਹੀਂ ਹੋਏ, ਇੱਕ ਕਦੇ ਇੱਕ ਮਿੰਟ ਵਾਸਤੇ ਇਮਰਾਨ ਖਾਨ ਸਾਹਿਬ ਏਅਰ ਕੰਡੀਸ਼ਨ ਦੇ ਅੱਗੇ ਨਹੀਂ ਬਹਿ ਸਕੇ, ਔਰ ਦੂਸਰਾ ਇੱਕ ਮਿੰਟ ਵਾਸਤੇ ਇਮਰਾਨ ਖਾਨ ਸਾਹਿਬ ਜਿਹੜੇ ਨੇ ਕਿਸੇ ਹਸਪਤਾਲ 'ਚ, ਅੱਲਾ ਦਾ ਬੜਾ ਸ਼ੁਕਰ ਹੈ, ਦਾਖਲ ਨਹੀਂ ਹੋਏ। ਉਹ ਸਿਹਤਮੰਦ ਨੇ, ਨਾ ਉਹਨਾਂ ਆਪ ਕੋਸ਼ਿਸ਼ ਕੀਤੀ, ਕਿਉਂਕਿ ਅਕਸਰ ਲੋਕ ਹਸਪਤਾਲ ਇਸ ਲਈ ਜਾਂਦੇ ਨੇ ਕਿ ਉੱਥੇ ਫਿਰ ਤੁਹਾਨੂੰ ਏਸੀ ਸ਼ੇਸੀ ਲੱਭ ਜਾਂਦਾ ਹੈ, ਥੋੜ੍ਹੀ ਜੀ ਜ਼ਿੰਦਗੀ ਜਿਹੜੀ ਹੈ ਉਹ ਆਸਾਨ ਹੋ ਜਾਂਦੀ ਹੈ। ਹੁਣ ਜ਼ਰਾ ਅੱਗੇ ਚੱਲਦੇ ਹਾਂ, ਇਹ ਮਾਮਲਾ ਤੇ ਜਿਹੜਾ ਹੋਣਾ ਸੀ ਉਹ ਹੋ ਗਿਆ। ਹੁਣ ਜਿਹੜੀ ਅਗਲੀ ਸੂਰਤ ਹਾਲ ਇਸ ਤੋਂ ਬਾਅਦ ਹੈ ਉਹ ਇਹ ਹੈ ਕਿ 9 ਮਈ ਤੋਂ ਬਾਅਦ ਜਿਹੜੀ ਪਾਰਟੀ ਦੇ ਉੱਤੇ ਜੋ ਵੀ ਜ਼ੁਲਮੋ ਸਿਤਮ ਹੋਏ ਉਹ ਤੁਹਾਡੇ ਸਾਹਮਣੇ, ਔਰ ਉਸ ਤੋਂ ਬਾਅਦ ਪਾਰਟੀ ਜਿਹੜੀ ਟੁੱਟ ਫੁੱਟ ਹੋਈ ਉਹ ਵੀ ਤੁਹਾਡੇ ਸਾਹਮਣੇ, ਔਰ ਉਸ ਤੋਂ ਬਾਅਦ ਇੱਕ ਜੰਗੋ ਜਦਲ ਹੈ ਕਿ ਇਮਰਾਨ ਖਾਨ ਨੂੰ ਕਿਸੇ ਤਰੀਕੇ ਨਾਲ ਮਾਈਨਸ ਕਰ ਦਿੱਤਾ ਜਾਵੇ। ਔਰ ਉਹਦੇ ਵਾਸਤੇ ਜਿਹੜੇ ਮੌਜੂਦਾ ਸਾਡੇ ਜਰਨੈਲ ਨੇ ਉਹ ਹਰ ਕੋਸ਼ਿਸ਼ ਕਰਦੇ ਨੇ ਕਿ ਅੱਛਾ, ਅਕਸਰ ਜਨਰਲ ਲਫ਼ਜ਼ ਹੈ, ਅਸੀਂ ਜਰਨੈਲ ਕਹਿ ਦਿੰਦੇ, ਉਹ ਜ਼ਾਹਿਰ ਹੈ ਪੰਜਾਬੀ ਦੇ ਵਿੱਚ, ਉਰਦੂ ਦੇ ਵਿੱਚ ਕਰਨੈਲ, ਜਰਨੈਲ, ਇੱਕ ਅੰਗਰੇਜ਼ੀ ਦੇ ਵਿੱਚ ਤੇ ਦਰੁਸਤ ਲਫ਼ਜ਼ ਨਹੀਂ ਹੈਗੇ, ਨਾ ਹੀ ਇਹ ਲਫ਼ਜ਼ ਦਰੁਸਤ ਨੇ, ਲੇਕਿਨ ਬਹਰਹਾਲ ਅਸੀਂ ਹੁਣ ਇਸਤੇਮਾਲ ਕਰਦੇ ਹਾਂ ਤੇ ਕਰਦੇ ਹਾਂ। ਲੇਕਿਨ ਬਹਰਹਾਲ ਵਾਪਸ ਆਨੇ ਇਸ ਗੱਲ 'ਤੇ ਕਿ ਉਹ ਪਹਿਲੇ ਦਿਨ ਤੋਂ ਕੋਸ਼ਿਸ਼ ਕਰ ਰਹੇ ਨੇ ਕਿ ਪਾਰਟੀ ਦੀ ਕਿਸੇ ਤਰੀਕੇ ਨਾਲ ਟੁੱਟ ਭੱਜ ਕੀਤੀ ਜਾਏ ਔਰ ਪਾਰਟੀ 'ਚੋਂ ਇਮਰਾਨ ਖਾਨ ਨੂੰ ਮਾਈਨਸ ਕੀਤਾ ਜਾਏ, ਔਰ ਇਹ ਵਿਖਾਇਆ ਜਾਏ ਕਿ ਇਮਰਾਨ ਖਾਨ ਸਾਹਿਬ ਨੂੰ ਪਾਰਟੀ ਛੱਡ ਗਈ ਹੈ। ਇਹ ਨਫਸੀਆਤੀ ਕੰਮ ਹੁੰਦਾ ਹੈ। ਜਿਹੜੇ ਬੰਦੇ ਨੂੰ ਵੀ ਫੜਦੇ ਨੇ, ਮੈਂ ਵੀ ਜਿਸ ਵੇਲੇ ਮੈਨੂੰ ਵੀ ਫੜਿਆ ਸੀ ਜਾਂ ਅਗਵਾ ਕੀਤਾ ਸੀ, ਇੱਕ ਪਾਸੇ ਤੁਹਾਨੂੰ ਕੁੱਟਦੇ ਮਾਰਦੇ ਨੇ, ਦੂਜੇ ਪਾਸੇ ਤੁਹਾਨੂੰ ਇਹ ਦੱਸਦੇ ਨੇ ਵੀ ਤੁਹਾਨੂੰ ਬਾਹਰ ਸਾਰਿਆਂ ਨੇ ਛੱਡ ਛੱਡਿਆ ਤੇ ਤੁਹਾਡਾ ਹੁਣ ਕੋਈ ਬਾਹਰ ਨਾਂ ਲੈਵਾ ਨਹੀਂ, ਤਾਂ ਕਿ ਤੁਸੀਂ ਹਿੰਮਤ ਛੱਡ ਜਾਓ, ਹਿੰਮਤ ਤੁਹਾਡੀ ਟੁੱਟ ਜਾਏ ਔਰ ਤੁਸੀਂ ਜਿਹੜਾ ਉਹ ਡੀਲ ਕਰ ਲਓ ਜਾਂ ਖ਼ਤਮ ਹੋ ਜਾਓ, ਜਾਂ ਤੁਹਾਡੇ ਅੰਦਰ ਜਿਹੜਾ ਜਜ਼ਬਾ ਹੈ ਉਹ ਮੁੱਕ ਜਾਏ। ਹੁਣ ਖਾਨ ਸਾਹਿਬ ਦਾ ਜ਼ਾਹਿਰ ਹੈ ਜਜ਼ਬਾ ਨਹੀਂ ਟੁੱਟਣ ਡਿਆ, ਅੱਲਾ ਦਾ ਬੜਾ ਸ਼ੁਕਰ ਹੈ। ਉਹਨਾਂ ਨੂੰ ਜਿੰਨੀ ਵੀ ਇਹ ਕੋਸ਼ਿਸ਼ ਜਾਂ ਕਾਵਿਸ਼ ਕਰਨ ਡਏ ਨੇ, ਉਹ ਇਹਨਾਂ ਦੇ ਕੋਲੋਂ ਨਾ ਡੀਲ ਮੰਗਣ ਡਏ ਨੇ, ਨਾ ਡੀਲ ਲੈਣ ਡਏ ਨੇ। ਇਹਨਾਂ ਹਾਲਾਤ ਦੇ ਵਿੱਚ ਉਹਨਾਂ ਨੂੰ ਤੋੜਨ ਵਾਸਤੇ ਇਹ ਜ਼ਰੂਰੀ ਹੈ ਕਿ ਬਾਹਰ ਇਹੋ ਜਿਹਾ ਮਾਹੌਲ ਬਣਾਇਆ ਜਾਏ ਕਿ ਪਾਰਟੀ ਨੇ ਤੁਹਾਨੂੰ ਛੱਡ ਦਿੱਤਾ ਹੈ ਜਾਂ ਪਾਰਟੀ ਦੇ ਉੱਤੇ ਤੁਹਾਡੀ ਗਿਰਫਤ ਖਤਮ ਹੋ ਗਈ ਹੈ, ਤੁਸੀਂ ਮਾਈਨਸ ਹੋ ਗਏ ਹੋ ਔਰ ਬਾਹਰ ਸਾਰੇ ਮਾਮਲਾਤ ਐਜ਼ ਇਟ ਇਜ਼ ਚੱਲ ਰਹੇ ਨੇ। ਇਹ ਇੱਕ ਤੇ ਇਮਰਾਨ ਖਾਨ ਸਾਹਿਬ ਦਾ ਜਜ਼ਬਾ, ਉਹ ਜਿਹੜਾ ਇਹ ਨਹੀਂ ਕਰ ਸਕਣਗੇ ਇਸ ਤਰੀਕੇ ਨਾਲ ਘੱਟ, ਲੇਕਿਨ ਕੋਸ਼ਿਸ਼ ਇਹ ਹੋ ਰਹੀ ਹੈ। ਦੂਜੇ ਪਾਸੇ ਬਾਹਰ ਵਾਲਿਆਂ ਨੂੰ ਇਹ ਦੱਸਿਆ ਜਾ ਰਿਹਾ ਕਿ ਤੁਸੀਂ ਹੁਣ ਆਪ ਹੀ ਲੀਡਰ ਹੋ ਤੇ ਅੱਗੋਂ ਲੀਡਰ ਬਣੋ ਤੇ ਗਾਂਹ ਤੁਰੋ, ਤੇ ਇਹ ਕੰਮ ਜਿਹੜਾ ਨਾ ਇਹਨੂੰ ਹੁਣ ਤੁਸੀਂ ਜਿਹੜਾ ਆਪੇ ਨਾਫਜ਼ ਕਰੋ। ਇਹ ਫੀਲਿੰਗ ਬਾਹਰ ਇੱਕ ਜਿਹੜੀ ਹੈ ਉਹ ਮੀਡੀਆ ਦੇ ਵਿੱਚ ਦੂਸਰੀਆਂ ਜਗ੍ਹਾ ਦੇ ਉੱਤੇ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਹੁਣ ਜਿਸ ਵੇਲੇ ਬਜਟ ਆਇਆ KP ਦਾ, ਤੇ ਇਮਰਾਨ ਖਾਨ ਸਾਹਿਬ ਨੇ ਇਹ ਕਿਹਾ ਕਿ ਇਹ ਬਜਟ ਉਸ ਵੇਲੇ ਪਾਸ ਹੋਏਗਾ ਜਿਸ ਵੇਲੇ ਮੇਰੇ ਨਾਲ ਫਲਾਂ ਬੰਦਾ, 5 ਬੰਦੇ ਉਹਨਾਂ ਨਾਂ ਦਿੱਤੇ ਕਿ ਉਹ ਆ ਕੇ ਮੇਰੇ ਨਾਲ ਮਸ਼ਵਰਾ ਕਰਨਗੇ। ਉਹਨਾਂ 5 ਬੰਦਿਆਂ ਦਾ ਉਹਨਾਂ ਨਾਂ ਦੇ ਦਿੱਤਾ। ਉਹਨਾਂ 5 ਬੰਦਿਆਂ ਦੀ ਮੀਟਿੰਗ ਬੰਦ ਕਰਵਾ ਦਿੱਤੀ ਗਈ। ਅੱਛਾ, ਹੁਣ ਤੁਸੀਂ ਆਪ ਸੋਚ ਲਓ ਕਿ ਬਜਟ ਦੇ ਵਿੱਚ ਕੋਈ ਇਮਰਾਨ ਖਾਨ ਸਾਹਿਬ ਨੇ ਕੋਈ KPK ਦਾ ਅਲੱਗ ਐਟਮ ਬੰਬ ਤਾਂ ਨਹੀਂ ਸੀ ਬਣਾਉਣਾ। ਇਹ ਤੁਸੀਂ ਪਹਿਲੇ ਗੌਰ ਨਾਲ ਸਮਝਣਾ ਹੈ ਕਿ ਜਿਹੜੇ ਸਾਡੇ, ਅਗਰ ਇਮਰਾਨ ਖਾਨ ਐਜੂਕੇਸ਼ਨ ਨੂੰ ਬਹੁਤਾ ਪੈਸਾ ਦੇ ਦੇਣਗੇ ਜਾਂ ਹੈਲਥ ਨੂੰ ਬਹੁਤਾ ਦੇ ਦੇਣਗੇ ਜਾਂ ਕਿਸੇ ਹੋਰ ਪ੍ਰੋਗਰਾਮ 'ਚ ਪੈਸੇ ਪਵਾ ਦੇਣਗੇ, ਤਾਂ ਉਹ KP ਦੇ ਪੈਸੇ ਦਵਾਉਣੇ ਨੇ ਨਾ, ਉਹ ਕਿਤੇ ਕੋਈ ਪੰਜਾਬ 'ਚੋਂ ਲੈ ਕੇ ਜਾਂ ਸਿੰਧ 'ਚੋਂ ਲੈ ਕੇ ਤਾਂ ਨਹੀਂ ਉਹ ਕਰਨੇ। ਔਰ ਇਮਰਾਨ ਖਾਨ ਦਾ ਇਹ ਹੱਕ ਹੈ, ਕਿਉਂਕਿ 2/3 ਮੈਜੋਰਿਟੀ ਇਮਰਾਨ ਖਾਨ ਨੂੰ ਦਿੱਤੀ ਹੈ
ਦੂਜੀ ਵਾਰੀ ਦਿੱਤੀ ਹੈ ਔਰ ਤੀਸਰੀ ਵਾਰੀ ਹਕੂਮਤ ਮਿਲੀ ਹੈ ਔਰ ਦੂਜੀ ਵਾਰੀ ਐਡੀ ਭਾਰੀ ਮੈਜੋਰਿਟੀ ਲੱਭੀ ਹੈ। ਤੇ ਫਿਰ ਇਮਰਾਨ ਖਾਨ ਦਾ ਜ਼ਾਹਿਰ ਹੈ ਫਰਜ਼ ਵੀ ਹੈ ਔਰ ਲੋਕਾਂ ਦਾ ਇਮਰਾਨ ਖਾਨ ਸਾਹਿਬ ਤੇ ਹੱਕ ਵੀ ਹੈ ਕਿ ਉਹਨਾਂ ਨੇ ਵੋਟ ਦਿੱਤੇ ਨੇ ਤੇ ਫੈਸਲਾ ਵੀ ਪ੍ਰਾਇਓਰਿਟੀਜ਼ ਪਾਰਟੀ ਦੀਆਂ ਕੀ ਹੋਣੀਆਂ ਨੇ, ਮਨਸ਼ੂਰ ਦੇ ਵਿੱਚ ਕਿਸ ਹਿਸਾਬ ਨਾਲ ਲੋਕਾਂ ਨੂੰ ਬਜਟ ਵੰਡ ਕੇ ਦੇਣਾ ਹੈ, ਮਤਲਬ ਕਿ ਹੈਲਥ 'ਤੇ ਕਿੰਨਾ ਬਜਟ ਲਾਉਣਾ ਹੈ, ਐਜੂਕੇਸ਼ਨ 'ਤੇ ਕਿਸ ਤਰ੍ਹਾਂ ਲਾਉਣਾ ਹੈ, ਕਿਹੜੇ ਕੰਮਾਂ ਨੂੰ ਪ੍ਰਾਇਓਰਿਟੀ ਦੇਣੀ ਹੈ, ਇਹ ਇਮਰਾਨ ਖਾਨ ਸਾਹਿਬ ਦਾ ਇੱਕ ਹੱਕ ਹੈ ਕਿ ਉਹ ਇਹਦੇ 'ਤੇ ਫੈਸਲਾ ਕਰਨ। ਇਸੇ ਆਸਤੇ ਉਹਨਾਂ ਨੇ ਆਖਿਆ ਸੀ ਵੀ ਇਹ 5 ਬੰਦੇ ਮੈਨੂੰ ਆ ਕੇ ਮਿਲਣ, ਲੇਕਿਨ ਬਜਾਏ ਉਹਨਾਂ ਬੰਦਿਆਂ ਨੂੰ ਮਿਲਵਾਉਣ ਦੀ ਪਾਬੰਦੀ ਲਾ ਦਿੱਤੀ ਗਈ। ਹੁਣ ਮੈਂ ਜਿਸ ਤਰ੍ਹਾਂ ਤੁਹਾਨੂੰ ਪੁੱਛਿਆ ਹੈ ਕਿ ਇਹਦੇ 'ਚੋਂ ਜਨਰਲ ਸਾਹਿਬਾਨ ਨੂੰ ਕੀ ਫਾਇਦਾ ਹੈ, 2 ਫਾਇਦੇ ਨੇ। ਇੱਕ ਫਾਇਦਾ ਤਾਂ ਇਹ ਕਿ ਉਹਨਾਂ ਨੂੰ ਡਰ ਇਹ ਸੀ ਕਿ ਕਿਉਂਕਿ ਉਹ KPK ਦੀ ਜੇਬ 'ਚੋਂ ਬੜਾ ਸਾਰਾ ਪੈਸਾ ਕੱਢਣਾ ਚਾਹੁੰਦੇ ਨੇ IMF ਦੇ ਮਾਮਲੇ ਦੇ ਵਿੱਚ, ਕਿਉਂਕਿ ਮੁਲਕ ਦੀ ਇਕਨੋਮੀ ਦਾ ਤਾਂ ਪੱਠਾ ਬੈਠਾ ਹੈ ਬਿਲਕੁਲ। ਝੂਠ ਅਸੀਂ ਜਿੰਨਾ ਮਰਜ਼ੀ ਮਾਰੀ ਜਾਈਏ ਲੇਕਿਨ ਇਕਨੋਮੀ SIFC ਦੇ ਵਿੱਚ ਕਿਸੇ ਕਿਸਮ ਦੀ ਇਨਵੈਸਟਮੈਂਟ ਨਹੀਂ ਆਈ, ਜ਼ੀਰੋ। ਮੈਂ ਨਹੀਂ ਆਖਣ ਡਿਆ, ਸਟੇਟ ਬੈਂਕ ਦੀ ਆਪਣੀ ਰਿਪੋਰਟ ਕਹਿਣ ਡਈ ਹੈ ਕਿ ਪਾਕਿਸਤਾਨ ਦੀ ਤਾਰੀਖ ਜਿਹੜੀ ਹੈ ਕੋਈ ਕਮ ਅਜ਼ ਕਮ ਜਿਹੜੀ ਸਾਡੀ ਕੋਈ 60-70 ਸਾਲ ਦੀ ਇਨਵੈਸਟਮੈਂਟ ਦੀ ਤਾਰੀਖ ਹੈ, ਉਹਦੇ ਵਿੱਚ ਇਸ ਵੇਲੇ ਕਮ ਤਰੀਨ ਫੋਰਨ ਇਨਵੈਸਟਮੈਂਟ ਹੈ, ਪਿਛਲੇ ਸਾਲ ਤੋਂ ਵੀ ਘੱਟ ਹੈ। SIFC ਨੇ ਤਾਂ ਕੁਝ ਕੀਤਾ ਨਹੀਂ। ਜਿਹੜੀ ਜ਼ਰਾਅਤ ਹੈ ਉਹ ਤੁਹਾਡੇ ਸਾਹਮਣੇ, ਮੈਨੂੰ ਕਹਿਣ ਦੀ ਕੋਈ ਲੋੜ ਨਹੀਂ, ਕਿਸਾਨ ਮਾਰਿਆ ਗਿਆ। ਇੱਕ ਤੋਂ ਬਾਅਦ ਦੂਜੀ ਫਸਲ ਜਿਹੜੀ ਹੈ ਉਹ ਕਿਸਾਨ ਦੀ ਤਬਾਹ ਹੋਈ ਹੈ। ਗੰਨਾ ਉਹਦਾ ਮਾਰਿਆ ਗਿਆ, ਕਣਕ ਉਹਦੀ ਮਾਰੀ ਗਈ, ਮਕਈ ਉਹਦੀ ਮਾਰੀ ਗਈ, ਕਪਾਹ ਉਹਦੀ ਹੋਈ ਕੋਈ ਨਹੀਂ, ਪਾਕਿਸਤਾਨ 'ਚ ਘੱਟ ਹੋਈ, ਇੰਪੋਰਟ ਕਰਨੀ ਪਈ ਸਾਰੀ। ਚਾਵਲ ਉਹ ਤੁਹਾਡੇ ਸਾਹਮਣੇ, ਫਸਲ ਤੇ ਕੋਈ ਵੀ ਬਾਕੀ ਛੱਡ ਦਿਓ, ਭਿੰਡੀ 1 ਰੁਪਈਏ ਕਿਲੋ ਵਿਕੀ ਹੈ, ਗੋਭੀ ਜਿਹੜੀ ਹੈ ਉਹ ਤਬਾਹ ਹੋ ਗਈ ਹੈ, ਆਲੂ ਉਹ ਤਬਾਹ ਹੋ ਗਿਆ। ਜ਼ਿਮੀਂਦਾਰ ਨੂੰ ਤਾਂ ਕਿਤੇ ਕੁਛ ਨਹੀਂ ਮਿਲਿਆ। ਦੂਜੇ ਪਾਸੇ ਖਾਦ ਵੱਧ ਗਈ ਹੈ, ਬਿਜਲੀ ਵੱਧ ਗਈ ਹੈ, ਉਹਦੀ ਖਪਤ ਔਰ ਲਾਗਤ ਵੱਧ ਗਈ ਹੈ, ਅਤੇ ਜ਼ਿਮੀਂਦਾਰ ਦਾ ਮਾਮਲਾ ਤੇ ਤਮਾਮ ਹੋ ਗਿਆ। ਐਗਰੇਰੀਅਨ ਕੰਟਰੀ ਹੈ, ਵੱਡੀ ਆਬਾਦੀ ਜਿਹੜੀ ਉਹ ਐਗਰੀਕਲਚਰ ਨਾਲ ਲਿੰਕਡ ਹੈ। ਲਾਰਜ ਸਕੇਲ ਮੈਨੂਫੈਕਚਰ ਤਬਾਹ ਹੋ ਗਿਆ, ਐਕਸਪੋਰਟ ਘਟ ਗਈ। ਇਹਨਾਂ ਹਾਲਾਤ ਦੇ ਵਿੱਚ ਜ਼ਾਹਿਰ ਹੈ ਮੁਲਕ ਦੇ ਵਿੱਚ ਇਕਨੋਮੀ ਤੇ ਡੁੱਬਣ ਡਈ, ਡਾਇਰੈਕਟ ਇਨਵੈਸਟਮੈਂਟ ਵੀ ਨਹੀਂ ਹੈ। SIFC ਵੀ ਮੈਂ ਤੁਹਾਨੂੰ ਦੱਸਿਆ ਕਿ ਫੇਲ ਹੋਈ ਹੈ। ਇਸ ਮਾਮਲੇ 'ਚ ਹੁਣ IMF ਹੀ ਇੱਕ ਉਮੀਦ ਹੈ ਔਰ IMF ਨੇ ਪਾਬੰਦੀਆਂ ਇਹੋ ਜਿਹੀਆਂ ਲਾਈਆਂ ਨੇ ਕਿ ਤੁਹਾਡੇ ਸੂਬੇ ਇੰਨੇ ਪੈਸੇ ਖਰਚ ਕਰਨਗੇ, ਇੰਨੇ ਨਹੀਂ। ਹੁਣ ਬਾਜੀ ਮਰੀਮ ਤੇ ਸਾਰੇ ਖਰਚ ਕਰ ਛੱਡਦੀ, ਉਹ ਤਾਂ ਇੰਝ ਹੀ ਕਰਦੀ ਜਿਵੇਂ ਅੱਬਾ ਜੀ ਦੇ ਪੈਸੇ ਨੇ। ਉੱਥੇ ਤੇ ਉਹ ਬਲਕਿ ਸਰਪਲਸ ਬਜਟ ਕੋਈ ਬਚਾਉਣਾ ਦੂਰ ਦੀ ਗੱਲ ਹੈ, ਉੱਥੇ ਘਾਟੇ ਦੇ ਵਿੱਚ, ਡੈਫੀਸਿਟ ਦੇ ਵਿੱਚ ਬਜਟ ਲੈ ਜਾਂਦੀ ਹੈ। ਇਹੀ ਹਾਲ ਸਿੰਧ ਹੈ ਤੇ ਇਹੀ ਹਾਲ ਬਲੋਚਿਸਤਾਨ ਦਾ ਹੋਣਾ ਹੈ। ਉੱਥੇ ਵੈਸੇ ਹੀ ਉਹਨਾਂ ਕੋਲ ਫੰਡ ਵੀ ਘੱਟ ਹੁੰਦਾ ਹੈ, ਸੂਬਾ ਵੀ ਛੋਟਾ ਹੈ ਜ਼ਾਹਿਰ। ਆ ਜਾ ਕੇ KP ਰਹਿ ਜਾਂਦਾ ਹੈ ਜਿੱਥੋਂ ਪੈਸੇ ਵਾਪਸ ਪੰਪ ਆਊਟ ਕਰਨੇ ਨੇ। ਉਹ ਹੁਣ ਇਹਨਾਂ ਦਾ ਦਿਲ ਇਹ ਹੋਣਾ ਹੈ ਕਿ ਉੱਥੇ ਘੱਟ ਤੋਂ ਘੱਟ ਡਿਵੈਲਪਮੈਂਟ ਬਜਟ ਲੱਗੇ। ਉਹਦਾ ਫਾਇਦਾ ਕੀ ਹੋਏਗਾ ਜਨਰਲ ਸਾਹਿਬਾਨ ਨੂੰ? ਆਵਾਮ ਦੀ ਤਰੱਕੀ ਨਹੀਂ ਹੋਏਗੀ, ਆਵਾਮ ਨੂੰ ਡਿਲੀਵਰੀ ਨਹੀਂ ਮਿਲੇਗੀ। ਵੋਟ ਉਹਨਾਂ ਇਮਰਾਨ ਖਾਨ ਨੂੰ ਦਿੱਤੇ ਨੇ, ਜਿਸ ਵੇਲੇ ਉਹਨਾਂ ਨੂੰ ਡਿਲੀਵਰੀ ਨਹੀਂ ਮਿਲੇਗੀ, ਪੰਜਾਬ ਹੋਰ ਉੱਤੇ ਜਾਂਦਾ ਨਜ਼ਰ ਆਏਗਾ ਕਿਉਂਕਿ ਉੱਥੇ ਪੈਸਾ ਲੱਗਣ ਡਿਆ। ਸਿੰਧ ਦੇ ਵਿੱਚ ਵੀ ਉਹਨਾਂ ਨੂੰ ਪੈਸਾ ਲੱਗਦਾ ਨਜ਼ਰ ਆਏਗਾ। KP ਜਿਸ ਵੇਲੇ ਉਹਨਾਂ ਨੂੰ ਪੈਸਾ ਘੱਟ ਲੱਗਦਾ ਨਜ਼ਰ ਆਏਗਾ ਤੇ ਆਵਾਮ ਇਮਰਾਨ ਖਾਨ ਦੇ ਖਿਲਾਫ ਹੋਏਗੀ। ਇੱਕ ਤੇ ਇਹ ਫਾਇਦਾ ਹਾਸਲ ਕਰਨਾ ਔਰ ਦੂਜਾ ਜ਼ਾਹਿਰ ਨਾਲ IMF ਦਾ ਕੰਮ ਵੀ ਇਹਨਾਂ ਦਾ ਚੱਲਦਾ ਰਹੇਗਾ। ਦੂਜਾ ਨਫਸੀਆਤੀ ਫਾਇਦਾ ਚੁੱਕਣਾ ਹੈ। ਨਫਸੀਆਤੀ ਫਾਇਦਾ ਕੀ ਹੈ? ਨਫਸੀਆਤੀ ਫਾਇਦਾ ਇਹ ਹੈ ਕਿ ਪੈਗਾਮ ਘੱਲਣਾ ਹੈ ਕਿ ਖਾਨ ਸਾਹਿਬ ਤੁਸੀਂ ਐਲਾਨ ਕੀਤਾ ਸੀ ਕਿ ਤੁਹਾਡੀ ਮਰਜ਼ੀ ਤੋਂ ਬਗੈਰ ਬਜਟ ਪਾਸ ਨਹੀਂ ਹੋਣ ਦੇਣਾ, ਇਹ ਲਓ ਅਸੀਂ ਕਰਵਾ ਲਿਆ ਜੇ। ਇਹ ਉਹ ਜਿਹੜੀ ਨਫਸੀਆਤੀ ਜੰਗ ਹੈ, ਜਿਹੜੀ ਪਰਸੈਪਸ਼ਨ ਹੈ ਕਿ ਖੈਬਰ ਪਖਤੂਨਖਵਾ ਦੀ 2/3 ਮੈਜੋਰਿਟੀ ਇਮਰਾਨ ਖਾਨ ਦੀ ਔਰ ਉਹ ਜੇਲ੍ਹ 'ਚ ਬੈਠੇ ਨੇ ਔਰ ਉਹਨਾਂ ਦੇ ਕਹਿਣ 'ਤੇ ਕੰਮ ਹੋਣੇ ਨੇ। ਉਹ ਪਰਸੈਪਸ਼ਨ ਨੂੰ ਬਦਲਣ ਵਾਸਤੇ ਮਾਮਲਾ ਕੁਝ ਇਹੋ ਜਿਹਾ ਹੋਇਆ ਹੁਣ ਕਿ ਬਾਹਰ ਬਜਟ ਪਾਸ ਕਰਵਾ ਲਿਆ ਗਿਆ। ਹੁਣ ਸਾਡੀ ਜਿਹੜੀ ਪੋਲੀਟੀਕਲ ਕਮੇਟੀ ਹੈ ਇਹ ਹੁਣ ਕੋਈ ਗੱਲ ਰਹਿ ਤੇ ਗਈ ਨਹੀਂ, ਪੂਰੀ ਦੁਨੀਆ 'ਚ ਸਿੱਧੀ ਹੋ ਗਈ। ਉਹਦੇ ਵਿੱਚ ਜ਼ਾਹਿਰ ਹੈ ਇਹ ਵਾਅਦਾ ਕੀਤਾ ਗਿਆ ਸੀ ਕਿ 27 ਤਾਰੀਖ ਨੂੰ ਬਜਟ ਜਿਹੜਾ ਸ਼ਾਇਦ ਪਾਸ ਕੀਤਾ ਜਾਏ, ਉਸ ਤੋਂ ਪਹਿਲੇ ਖਾਨ ਸਾਹਿਬ ਨਾਲ ਮਿਲਣ ਦੀ ਹੱਤਲ ਵਸਾ ਕੋਸ਼ਿਸ਼ ਕੀਤੀ ਜਾਏਗੀ। ਅੱਜ ਖਾਨ ਸਾਹਿਬ ਨਾਲ ਉਹਨਾਂ ਦੀਆਂ ਭੈਣਾਂ ਦੀ ਮੁਲਾਕਾਤ ਸੀ ਤੇ ਅੱਜ ਦਾ ਵੀ ਇੰਤਜ਼ਾਰ ਨਹੀਂ ਕੀਤਾ ਗਿਆ ਔਰ ਕੱਲ੍ਹ ਰਾਤੀ ਛੇਤੀ ਬਗੈਰ ਕਿਸੇ ਡਿਸਕਸ਼ਨ ਤੋਂ ਬਜਟ ਪਾਸ ਕਰ ਲਿਆ ਗਿਆ। ਉਹਦੇ 'ਤੇ ਹੁਣ ਵਰਕਰ ਜਿਹੜਾ ਉਹਨੇ ਇੱਕ ਜ਼ਾਹਿਰ ਹੈ ਕ੍ਰਿਟਿਸਿਜ਼ਮ ਵੀ ਕਰ ਰਿਹਾ ਹੈ। ਵਰਕਰ ਇਸ ਵੇਲੇ ਜਿਹੜਾ ਉਹ ਪਰੇਸ਼ਾਨ ਵੀ ਹੈ ਕਿ ਇਹ ਕਿਉਂ ਹੋਇਆ। ਅਸੀਂ ਵੀ ਪਰੇਸ਼ਾਨ ਹੈ, ਜ਼ਾਹਿਰ ਹੈ। ਮੈਨੂੰ ਇਹ ਗੱਲ ਬਿਲਕੁਲ ਪਸੰਦ ਨਹੀਂ ਆਈ, ਮੇਰੀ ਵੀ ਜ਼ਾਹਿਰ ਹੈ ਪਹਿਲੇ ਦਿਨ ਤੋਂ ਇਹ ਪੋਜੀਸ਼ਨ ਹੈ ਕਿ ਇਸ ਤਰੀਕੇ ਨਾਲ ਬਜਟ ਪਾਸ ਨਹੀਂ ਹੋਣਾ ਚਾਹੀਦਾ। ਇਹਦੇ 'ਤੇ ਸਟੋਰੀ ਕੱਲ੍ਹ ਸ਼ਹਿਜ਼ਾਦ ਅਕਬਰ ਸਾਹਿਬ ਨੇ ਵੀ ਬੜੀ ਡਿਟੇਲ ਨਾਲ ਕੀਤੀ, ਸਦੀਕ ਜਾਨ ਸਾਹਿਬ ਨੇ ਵੀ, ਇਮਰਾਨ ਰਿਆਜ਼ ਸਾਹਿਬ ਨੇ ਵੀ, ਸਾਰਿਆਂ ਨੇ ਕੀਤੀ। ਮੈਂ ਤਾਂ ਜ਼ਾਹਿਰ ਹੈ ਹੁਣ ਬੋਲ ਰਿਹਾ ਕਿਉਂਕਿ ਮੇਰੇ 'ਤੇ ਇੱਕ ਪਾਬੰਦੀ ਵੀ ਹੁੰਦੀ ਹੈ ਜ਼ਾਹਿਰ ਹੈ ਕਿ ਪਾਰਟੀ ਦੇ ਨਾਲ ਤਾਲੁਕ ਦੀ ਵਜ੍ਹਾ ਤੋਂ ਮੈਂ ਪਹਿਲਾਂ ਨਹੀਂ ਬੋਲ ਸਕਦਾ, ਕਿਉਂਕਿ ਫਿਰ ਉਹ ਕੁਝ ਦੋਸਤ ਕਹਿੰਦੇ ਨੇ ਜੀ ਕਿ ਇਹਨਾਂ ਨੇ ਜਿਹੜਾ ਨਾ ਜੀ ਉਹ ਬੜੀ ਅਹਿਮ ਖਬਰ ਸੀ ਜਿਹੜੀ ਜਾ ਕੇ 20 ਲੱਖ 'ਤੇ ਦਿੱਤੀ। ਹੁਣ ਮੈਂ ਇਸ ਲਈ ਕਰਨ ਡਿਆ ਕਿ ਹੁਣ ਤਾਂ ਇਮਰਾਨ ਰਿਆਜ਼ ਸਾਹਿਬ ਨੇ, ਸਦੀਕ ਜਾਨ ਸਾਹਿਬ ਨੇ, ਸਾਰਿਆਂ ਨੇ ਇਹ ਗੱਲ ਜਿਹੜੀ ਹੈ ਉਹ ਸੋਸ਼ਲ ਮੀਡੀਆ ਦੇ ਉੱਤੇ ਹਰ ਜਗ੍ਹਾ 'ਤੇ ਇਹ ਕੱਲ੍ਹ ਦੀ ਖੋਲ੍ਹ ਦਿੱਤੀ ਹੈ ਅਤੇ ਉਹ ਮੈਂ ਵੀ ਕੱਲ੍ਹ ਸ਼ਾਮੀ ਕੀਤੀ ਹੈ, ਉਸ ਤੋਂ ਬਾਅਦ ਔਰ ਹੁਣ ਕੀਤੀ। ਇਹ ਬੜਾ ਅਫਸੋਸਨਾਕ ਕੰਮ ਹੋਇਆ। ਹੁਣ ਇਹਦਾ ਅੱਗੋਂ ਅੰਜਾਮ ਕੀ ਹੋਣਾ ਉਹ ਤਾਂ ਜ਼ਾਹਿਰ ਹੈ ਖਾਨ ਸਾਹਿਬ ਨਾਲ ਜਿਸ ਵੇਲੇ ਮੁਲਾਕਾਤ ਹੋਏਗੀ ਉਦੋਂ ਹੀ ਪਤਾ ਲੱਗੇਗਾ। ਲੇਕਿਨ
ਇਹ ਹੋਣਾ ਇੰਜ ਨਹੀਂ ਸੀ ਚਾਹੀਦਾ। ਇਹ ਬੜੀ ਅਫਸੋਸਨਾਕ ਗੱਲ ਹੈ। ਉਹਨਾਂ ਨਾਲ ਮਸ਼ਵਰਾ ਕਰਨ ਤੋਂ ਬਗੈਰ ਇਹ ਬਜਟ ਪਾਸ ਨਹੀਂ ਸੀ ਹੋਣਾ ਚਾਹੀਦਾ। ਨੁਕਸਾਨ ਇਹਦਾ ਇਹੀ ਹੈ ਕਿ ਜਿਹੜੇ ਜਨਰਲ ਸਾਹਿਬਾਨ ਨੇ ਉਹ ਮੈਂ ਤੁਹਾਨੂੰ ਦੱਸ ਦਿੱਤਾ ਹੈ, ਔਰ ਜਿਹੜਾ ਸੈਕੰਡ ਇਹਦਾ ਕੰਮ ਉਹ ਕਰਨਾ ਚਾਹ ਰਹੇ ਪਰਸੈਪਸ਼ਨ ਕਿ ਇਮਰਾਨ ਖਾਨ ਸਾਹਿਬ ਨੂੰ ਅਸੀਂ ਮਾਈਨਸ ਕਰ ਸਕਦੇ, ਇਹ ਇਹਦਾ ਬੜਾ ਵੱਡਾ ਨੁਕਸਾਨ। ਹੁਣ ਸਾਡੀ ਪਾਰਟੀ 'ਚ ਕਿਸੇ ਨੇ ਇਹ ਮਾਈਨਸ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਉਹਦੇ ਕੋਲੋਂ ਸਹਿਬਨ ਹੀ ਇਹ ਹੋ ਗਈ ਹੈ, ਮਤਲਬ ਕਿ ਅਨਇੰਟੈਂਸ਼ਨਲ ਮਿਸਟੇਕ ਹੋ ਗਈ ਹੈ ਜਾਂ ਇੰਟੈਂਸ਼ਨਲ ਹੋਈ ਹੈ, ਵਟ ਐਵਰ ਦਾ ਰੀਜ਼ਨ, ਲੇਕਿਨ ਇਹ ਪਰਸੈਪਸ਼ਨ ਵਾਈਜ਼ ਸਾਨੂੰ ਇਹਦਾ ਨੁਕਸਾਨ ਹੋਇਆ ਔਰ ਇਹਨੂੰ ਨਹੀਂ ਸੀ ਕਰਨਾ ਚਾਹੀਦਾ। ਔਰ ਇਹਦੇ ਤੋਂ ਵਰਕਰ ਥੋੜ੍ਹਾ ਮਾਯੂਸ ਵੀ ਹੈ, ਪਰੇਸ਼ਾਨ ਵੀ ਹੈ। ਔਰ ਇਹ ਹੁਣ ਇਮਰਾਨ ਖਾਨ ਸਾਹਿਬ ਨਾਲ ਜਿਸ ਵੇਲੇ ਗੱਲ ਹੋਏਗੀ ਉਸ ਵੇਲੇ ਫਿਰ ਜ਼ਾਹਿਰ ਹੈ ਮਜ਼ੀਦ ਇਹ ਗਾਂ ਤੋਂ ਗਾਂ ਇਹਦੇ ਵਿੱਚੋਂ ਮਜ਼ੀਦ ਗੱਲਾਂ ਹੁਣ ਪਤਾ ਲੱਗਣਗੀਆਂ ਕਿ ਇਹ ਮਾਮਲਾ ਹੁਣ ਅੱਗੇ ਕੀ ਕਰਨਾ ਹੈ। ਅੱਛਾ ਜੀ, ਅੱਗੇ ਚੱਲਨੇ ਹੁਣ ਅੱਗੇ ਜਿਹੜੇ ਹਬੀਬ ਅਕਰਮ ਸਾਹਿਬ ਨੇ ਉਹਨਾਂ ਨੇ ਵੀ, ਮੈਂ ਤੁਹਾਡੇ ਨਾਲ ਕਿਉਂਕਿ ਮਈਸ਼ਤ ਦੀ ਗੱਲ ਕੀਤੀ ਸੀ ਅਤੇ ਉਹਨਾਂ ਨੇ ਵੀ ਗੱਲ ਕੀਤੀ ਹੈ ਕਿ ਮਈਸ਼ਤ ਜਿਹੜੀ ਹੈ ਉਹ ਤਾਂ ਦੂਰ ਦੀ ਗੱਲ ਹੈ, ਇਸ ਹਕੂਮਤ ਕੋਲੋਂ ਸਾਈਕਲ ਵੀ ਸਿੱਧੀ ਨਹੀਂ ਚੱਲ ਸਕਦੀ। ਉਹ ਤੁਹਾਡੇ ਸਾਰਾ ਕੁਝ ਸਾਹਮਣੇ ਕਿ ਪਿਛਲੇ ਦਿਨਾਂ 'ਚ ਇਹਨਾਂ ਨੇ ਕੋਈ 1300 ਅਰਬ ਪੌਣੇ 1300 ਅਰਬ ਦਾ ਬੈਂਕ ਕੋਲੋਂ ਕਰਜ਼ਾ ਲਿਆ ਔਰ ਇਹਨਾਂ ਨੇ ਉਹਦਾ ਨਾਂ ਰੱਖਿਆ, ਫਰਾਡ ਕੀਤਾ, ਮਾਲੀਆਤੀ ਮੁਆਹਦਾ। ਉਹ ਬੈਂਕਾਂ ਕੋਲੋਂ ਕਰਜ਼ਾ ਲਿਆ ਬੜੇ ਮਹਿੰਗੇ ਭਾਅ 'ਤੇ, ਜਿਹੜਾ ਸਰਕੂਲਰ ਡੈਟ ਜਿਹੜਾ ਗਰਦਸ਼ੀ ਕਰਜ਼ਾ ਜਿਹੜਾ ਬਿਜਲੀ ਘਰਾਂ ਦਾ ਵਾਪਸ ਕਰਨਾ। ਉਹ ਬਿਜਲੀ ਘਰ ਵੀ ਇਹਨਾਂ ਦੇ ਦੋਸਤਾਂ ਦੇ ਨੇ, ਇਹਨਾਂ ਦੇ ਰਿਸ਼ਤੇਦਾਰਾਂ ਦੇ ਨੇ। ਉਹ ਬਿਜਲੀ ਘਰ ਜਿਹੜੇ ਇਹਨਾਂ ਦੇ ਦੋਸਤਾਂ ਦੇ ਨੇ ਉਹਨਾਂ ਨੂੰ ਇਹਨਾਂ ਨੇ ਪੇਮੈਂਟ ਕਰ ਦਿੱਤੀ ਅਤੇ ਹੁਣ ਕਰਜ਼ਾ ਤੁਸੀਂ ਵਾਪਸ ਕਰਦੇ ਰਹੋਗੇ, ਨਾ ਉਹਨੂੰ ਦਿੱਤਾ ਮਾਲੀ ਮੁਆਹਦਾ। ਦੂਜੇ ਪਾਸੇ ਜਿਹੜੀ ਖੰਡ ਸੀ, ਚੀਨੀ ਸੀ, ਉਹ ਪਹਿਲਾਂ 7.5 ਲੱਖ ਮੈਟਰਿਕ ਟਨ ਮੁਲਕ ਤੋਂ ਬਾਹਰ ਕੱਢ ਦਿੱਤੀ ਕਿ ਚੀਨੀ ਇੱਥੇ ਵਾਫਰ ਹੈ, ਅਤੇ ਹੁਣ 5 ਲੱਖ ਮੈਟਰਿਕ ਟਨ ਜਿਹੜੀ ਉਹ ਵਾਪਸ ਮੰਗਵਾਉਣ ਡਏ ਨੇ ਚੀਨੀ। ਅਤੇ ਉਹਦਾ ਆਰਗੂਮੈਂਟ ਕੀ ਹੈ ਵੀ ਹੁਣ ਚੀਨੀ ਘੱਟ ਹੈ, ਪਹਿਲਾਂ ਵੱਧ ਸੀ ਅਤੇ ਹੁਣ ਘੱਟ ਹੈ। ਉੱਧਰ ਵੀ ਤੁਸੀਂ ਲੁੱਟੇ ਗਏ, ਇੱਧਰ ਵੀ ਤੁਸੀਂ ਲੁੱਟੇ ਗਏ। ਇਹ ਇਹਨਾਂ ਦੀ ਮੈਨੇਜਮੈਂਟ ਜੇ। ਦੂਜੇ ਪਾਸੇ 30 ਅਰਬ ਰੁਪਈਏ ਦੀਆਂ ਪੰਜਾਬ ਹੁਕੂਮਤ ਨੇ ਅਲਾਇਸ਼ਾਂ ਚੁੱਕ ਦਿੱਤੀਆਂ ਨੇ। ਕੱਲ੍ਹ ਵੀ ਤੁਹਾਨੂੰ ਖਬਰ ਦਿੱਤੀ ਸੀ ਅਸੀਂ, ਰਿਪੀਟ ਮੈਂ ਨਹੀਂ ਕਰਨਾ ਚਾਹੁੰਦਾ। 30 ਅਰਬ ਦੀਆਂ, ਅਤੇ ਉੱਥੇ 10 ਖਰਬ ਦੇ ਜਿਹੜੇ ਨੇ ਉਹ ਜ਼ਾਹਿਰ ਹੈ 10 ਖਰਬ ਸਾਰਾ ਤਾਂ ਨਹੀਂ ਮੈਂ ਕਰਪਸ਼ਨ ਕਹਿ ਸਕਦਾ, ਕਿਉਂਕਿ ਉਹ ਜਿਹੜੇ ਆਡਿਟ ਪੈਰਾਜ਼ ਹੁੰਦੇ ਨੇ ਜਾਂ ਆਡਿਟ ਹੁੰਦਾ ਤਾਂ ਉਹਦੇ ਵਿੱਚ ਬੇਜ਼ਾਬਤਗੀਆਂ ਹੁੰਦੀਆਂ, ਲੇਕਿਨ ਬੜੀ ਵੱਡੀ ਉਹਦੇ 'ਚ ਵੀ ਅਮਾਊਂਟ ਕਰਪਸ਼ਨ ਦੀ ਹੋਣੀ ਹੈ ਜ਼ਾਹਿਰ ਹੈ। ਹੋਰ ਵੀ ਮੈਂ ਆਨਾ ਕਿ ਉੱਥੇ ਤਬਾਹੀ ਮਚਾਈ ਪਈ ਹੈ ਪੰਜਾਬ ਦੇ ਵਿੱਚ ਕਰਪਸ਼ਨ ਕਰਨ ਵਾਲੀ ਹੈ ਇਸ ਵੇਲੇ, ਕੋਈ ਇਹਨਾਂ ਨੇ ਅਖੀਰ ਛੱਡੀ ਨਹੀਂ। ਅਤੇ ਇਹ ਜਿਹੜੀ ਸੂਰਤ ਹਾਲ ਹੈ ਇਹਦੇ ਵਿੱਚ ਅਸੀਂ ਇਹ ਹੀ ਕਹਿ ਸਕਦੇ ਹਾਂ ਕਿ ਇਸ ਵੇਲੇ ਸਾਈਕਲ ਇਹਨਾਂ 'ਚ ਕੀ ਚਲਾਉਣੀ ਜਾਂ ਹਕੂਮਤ ਕੀ ਚਲਾਉਣੀ, ਆਉਣ ਵਾਲਾ ਵੇਲਾ ਜਿਹੜਾ ਪਾਕਿਸਤਾਨ ਦੇ ਮਾੜੇ ਬੰਦੇ ਦੇ ਉੱਤੇ ਬੜਾ ਔਖਾ ਹੈ। ਜਿੰਨਾ ਕਿ ਨਾ ਖਾ ਜਾਣਾ ਇਸ ਵੇਲੇ, ਚੋਰਾਂ ਦਾ ਕੱਪੜਾ, ਲਾਠੀਆਂ ਦੇ ਗਜ਼ ਵਿਕਣ ਡਿਆ ਇਸ ਵੇਲੇ। ਇਹ ਬਸ ਦਿਨ ਰਾਤ ਦਿਹਾੜੀ ਲਾਉਣ 'ਤੇ ਲੱਗੇ ਨੇ, ਹੋਰ ਇਹਨਾਂ ਨੂੰ ਰੌਲਾ ਕੋਈ ਨਹੀਂ। ਹੁਣ ਜ਼ਰਾ ਅੱਗੇ ਚੱਲੀਏ। ਅਗਲੀ ਖਬਰ ਜਿਹੜੀ ਹੈ ਉਹ ਇੱਕ ਇੰਡੀਆ ਦੇ ਪਿੰਡ ਤੋਂ ਰੱਖਦੇ ਹੋ, ਇਸ ਲਈ ਜ਼ਰੂਰੀ ਹੈ ਵੀ ਇੱਥੇ ਵੀ ਇਹੋ ਜਿਹੇ ਕੰਮ ਤਾਂ ਅਸੀਂ ਨਹੀਂ ਕਰਦੇ, ਪਰ ਕਈ ਹੋਰ ਇਹੋ ਜਿਹੇ ਕੰਮ ਕਰਦੇ ਨੇ। ਸਾਡੀ ਇੱਕ ਅਖਲਾਕੀ ਤਰਬੀਅਤ ਕਰਨਾ ਵੀ ਨਾਲ ਨਾਲ ਸਾਡਾ ਸਾਰਿਆਂ ਦਾ ਕੰਮ ਹੈ, ਉਹ ਵੀ ਉਹਦੇ 'ਤੇ ਵੀ ਗੱਲ ਕਰੀਏ। ਓਡੀਸ਼ਾ ਜਿਹੜਾ ਇੰਡੀਆ ਦਾ ਇੱਕ ਰਿਆਸਤ ਹੈ, ਉਹਦੇ ਵਿੱਚ ਇੱਕ ਲੜਕੀ ਨੇ ਆਪਣੀ ਬਰਾਦਰੀ ਤੋਂ ਬਾਹਰ ਮੁੰਡੇ ਨਾਲ ਵਿਆਹ ਕਰ ਲਿਆ ਅਤੇ ਉਸ ਖਾਨਦਾਨ ਦੇ 40 ਲੋਕਾਂ ਨੇ ਟਿੰਡ ਕਰਾ ਛੱਡੀ। ਉਹਨਾਂ ਕਿਹਾ ਜੀ ਸਾਡੀ ਇਹਨੇ ਬੇਇੱਜ਼ਤੀ ਕੀਤੀ ਹੈ ਅਤੇ ਅਸੀਂ ਨਾਪਾਕ ਹੋ ਗਏ ਸਾਰੇ। ਅਤੇ ਇੱਕ ਉਹਨੂੰ ਮਜ਼ਹਬੀ ਉਹਨਾਂ ਨੇ ਮਾਮਲੇ ਦੇ ਨਾਲ ਜੋੜ ਲਿਆ। ਰਾਏਗੜ੍ਹ ਇਹ ਜ਼ਿਲ੍ਹਾ ਹੈ, ਰਿਆਸਤ ਓਡੀਸ਼ਾ ਹੈ, ਅਤੇ ਉਹ ਉੱਥੇ ਉਹਨਾਂ ਨੇ 40 ਬੰਦਿਆਂ ਨੇ ਟਿੰਡਾਂ ਕਰਾ ਲਈਆਂ। ਉਹਨਾਂ ਦੇ ਹਮਸਾਇਆਂ ਨੇ ਵੀ ਅਤੇ ਦੂਰ ਪਾਰ ਦੇ ਰਿਸ਼ਤੇਦਾਰਾਂ ਨੇ ਵੀ, ਅਤੇ ਕੋਈ ਕੁੱਕੜ ਸ਼ੁੱਕੜ ਅਤੇ ਆਂਡੇ ਛਾਂਡੇ ਉਹਦੀ ਕੁਰਬਾਨੀ ਵੀ ਦਿੱਤੀ। ਸ਼ੁੱਧੀਕਰਨ ਕਹਿੰਦੇ ਨੇ ਇਸ ਐਕਟੀਵਿਟੀ ਨੂੰ ਜਿਹੜੀ ਉਹਨਾਂ ਨੇ ਕੀਤੀ। ਇਹ ਹੁਣ ਕਿੱਡੀ ਮਾਯੂਬ ਔਰ ਮਾਯੂਸ ਕੁਨ ਹਰਕਤ ਹੈ, ਲੇਕਿਨ ਇਹ ਚੱਲ ਰਹੀ ਹੈ। ਇਹ ਜਿਹੜੀ ਜ਼ਾਤ ਪਾਤ ਹੈ ਉੱਥੇ ਤਾਂ ਬਹੁਤ ਹੀ ਜ਼ਿਆਦਾ ਹੈ, ਸਾਡੇ ਵਾਲੇ ਪਾਸੇ ਵੀ ਜ਼ਾਹਿਰ ਹੈ ਬਹੁਤ ਜ਼ਿਆਦਾ ਹੈ। ਔਰ ਹੁਣ ਉੱਥੋਂ ਦੀ ਪੁਲਿਸ ਨੇ ਜਿਹੜਾ ਉਹ ਮੁਕੱਦਮਾ ਦਰਜ ਕਰ ਲਿਆ ਔਰ ਉਹਦੇ ਉੱਤੇ ਉਹ ਹੁਣ ਇਨਵੈਸਟੀਗੇਸ਼ਨ ਕਰ ਰਹੇ ਨੇ। ਲੇਕਿਨ ਇਹੋ ਜਿਹੇ ਕੰਮ ਸਾਡੇ ਵੱਲ ਵੀ ਹੁੰਦੇ ਨੇ। ਇਹ ਮਾਯੂਬ ਕੰਮ ਨੇ। ਮੇਰਾ ਖਿਆਲ ਹੁਣ ਸਦੀ ਬਦਲ ਗਈ ਹੈ, ਸਾਨੂੰ ਇਸ ਤੋਂ ਅੱਗੇ ਮੂਵ ਕਰਨਾ ਚਾਹੀਦਾ। ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਔਰ ਉਹ ਖਬਰ ਇਹ ਹੈ ਕਿ ਪਾਕਿਸਤਾਨ ਨੇ ਈਰਾਨ ਦੀ ਮਦਦ ਕੀਤੀ ਔਰ ਟਰੰਪ ਦੇ ਕੋਲੋਂ ਉਹਨਾਂ ਨੂੰ ਵੇਲਾ ਲੈ ਕੇ ਦਿੱਤਾ। ਟਰੰਪ ਨੇ ਉਹਨਾਂ ਨੂੰ ਵੇਲਾ ਦੇ ਦਿੱਤਾ ਅਤੇ ਈਰਾਨ ਨੇ ਆਪਣਾ ਜਿਹੜਾ ਐਟਮੀ ਪ੍ਰੋਗਰਾਮ ਸੀ ਉਹ ਕਿਤੇ ਹੋਰ ਮੁੰਤਕਿਲ ਕਰ ਦਿੱਤਾ। ਹਾਸਾ ਆਇਆ ਤੁਹਾਨੂੰ? ਇਹ ਜਿਸ ਵੇਲੇ ਫੀਲਡ ਮਾਰਸ਼ਲ ਸਾਹਿਬ ਮਿਲ ਕੇ ਨਿਕਲੇ ਸਨ ਨਾ, ਉਦੋਂ ਜ਼ਾਹਿਰ ਹੈ ਹਮਲਾ ਤਾਂ ਅਗਲੇ ਦਿਨ ਕੀਤਾ ਨਾ, ਉਹ ਮਿਲ ਕੇ ਜਦੋਂ ਨਿਕਲੇ ਸਨ ਅਤੇ ਉਸ ਦਿਨ ਸ਼ਾਮ ਨੂੰ ਇਹ ਪਟਵਾਰੀਆਂ ਦਾ ਤਜਜ਼ੀਆ ਸੀ। ਇਹ ਉਹੀ ਭਾਈ ਮੇਰਾ ਖਿਆਲ ਹੈ ਅਤੇ ਸੰਦੇਲਾ ਸਾਹਿਬ ਨੇ ਨਾਂ ਦੇ ਨਾਲ ਤੇ ਸੰਦੇਲਾ ਲਿਖਿਆ, ਪਰ ਹਰਕਤਾਂ ਇਹਨਾਂ ਦੀਆਂ ਕਾਫੀ ਸਾਰੀਆਂ ਮੀਰ ਆਲਮ ਵਾਲੀਆਂ ਨੇ। ਅਤੇ ਇਹਨਾਂ ਨੇ ਜਿਹੜੀ ਇਹ ਹਰਕਤ ਕੀਤੀ ਹੈ, ਉਹ ਇਹਨੂੰ ਪਤਾ ਨਹੀਂ ਮੁੰਡੇ ਨੂੰ ਕੋਈ ਘਰ ਘੁਰ ਨਹੀਂ ਹੈਗਾ, ਕੋਈ ਦਫ਼ਤਰ ਨਹੀਂ ਹੈਗਾ, ਇਹ ਵੀਡੀਓ ਗੱਡੀ 'ਚ ਹੀ ਬਣਾਉਂਦਾ ਹੈ ਜਾਂ ਪਤਾ ਨਹੀਂ ਘਰ ਵਾਲੀ ਮਾਰਦੀ ਕੁੱਟਦੀ ਹੈ, ਮੈਨੂੰ ਨਹੀਂ ਪਤਾ।
ਕੋਈ ਜਾਂ ਇਹਨੂੰ ਮੁੰਡੇ ਨੂੰ ਹੋਰ ਕੋਈ ਮਸਲਾ ਹੈ, ਬਹਿ ਨਹੀਂ ਸਕਦਾ ਕਿਤੇ ਕਿਸੇ ਥਾਂ 'ਤੇ, ਹੋਰ ਵੀ ਹੁੰਦੀਆਂ ਨੇ ਬਿਮਾਰੀਆਂ, ਜਾਂ ਇਨਸਾਨ ਨੂੰ ਬਿਮਾਰੀ ਤਾਂ ਚਲੋ ਗਲਤ ਗੱਲ ਹੈ ਕਹਿਣਾ, ਲੇਕਿਨ ਬੰਦੇ ਨਾਲ ਹੋਰ ਵੀ ਮਸਲੇ ਹੁੰਦੇ ਨੇ ਜ਼ਿੰਦਗੀ ਦੇ ਵਿੱਚ। ਕਈ ਵਾਰੀ ਬੰਦਾ ਬਹਿ ਨਹੀਂ ਸਕਦਾ ਕਿਸੇ ਥਾਂ 'ਤੇ ਟਿਕ ਕੇ। ਇਹ ਮੁੰਡਾ ਮੈਂ ਵੇਖਦਾ ਇਹਦੀਆਂ ਸੋਸ਼ਲ ਮੀਡੀਆ ਦੇ ਉੱਤੇ, ਜਾਂ ਫਿਰ ਹੋ ਸਕਦਾ ਘਰ ਟਿਕਾਣਾ ਨਾ ਹੋਵੇ ਕੋਈ ਇਹੋ ਜਿਹਾ ਵੀ ਜਿੱਥੇ ਮਤਲਬ ਬਾਲ ਸ਼ਾਲ ਹੋਣ, ਬੱਚੇ ਹੋਣ, ਰੌਲਾ ਪਾਉਂਦੇ ਹੋਣ, ਦਫ਼ਤਰ ਦੀ ਕੋਈ ਇਹੋ ਜਿਹੀ ਜਗ੍ਹਾ ਨਾ ਹੋਵੇ, ਅਤੇ ਉੱਡਦਾ ਹੀ ਫਿਰਦਾ ਰਹਿੰਦਾ ਵਿਚਾਰਾ ਗੱਡੀ ਦੇ ਵਿੱਚ ਹੀ, ਅੱਗੇ ਸਟੈਂਡ ਜਿਹਾ ਲਾ ਕੇ, ਅਤੇ ਉਹ ਵੀ ਚੱਲਦੀ ਗੱਡੀ ਦੇ ਉੱਤੇ, ਚੱਲਦੀ ਗੱਡੀ 'ਤੇ। ਹਾਲਾਂਕਿ ਇਹ ਮੇਰਾ ਖਿਆਲ ਯੂਰਪ ਦੇ ਕਿਸੇ ਮੁਲਕ 'ਚ ਰਹਿੰਦਾ, ਜੇ ਕਿਸੇ ਨੇ ਇਹਦੀ ਵੀਡੀਓ ਹੀ ਘੱਲ ਦਿੱਤੀ ਉਹਨਾਂ ਨੂੰ ਉੱਥੇ ਜਿਹੜੀਆਂ ਅਥਾਰਟੀਜ਼ ਨੇ, ਅਤੇ ਉਹ ਮੇਰਾ ਖਿਆਲ ਲਾਇਸੈਂਸ 'ਤੇ ਵਾਪਸ ਲੈ ਲੈਣਗੇ ਕਿ ਭਾਈ ਤੂੰ ਮੈਂ ਵੀਡੀਓ ਬਣਾਉਂਦਾ ਰਹਿਣਾ ਚੱਲਦਾ। ਅਤੇ ਇੱਕ ਤਾਂ ਭਾਈ ਜੀ, ਵੀਰ ਜੀ, ਇਹਨੂੰ ਖਿਲਾਰ ਕੇ, ਮੈਨੂੰ ਨਹੀਂ ਪਤਾ ਕਿਤੇ, ਪਤਾ ਨਹੀਂ ਸ਼ਾਇਦ ਟੈਕਸੀ ਤਾਂ ਨਹੀਂ ਕਿਤੇ ਚਲਾਉਂਦਾ, ਕੋਈ ਮਾੜੀ ਗੱਲ ਨਹੀਂ ਹੁੰਦੀ ਟੈਕਸੀ ਚਲਾਉਣਾ, ਮਿਹਨਤ ਹੈ, ਤੁਸੀਂ ਕਿਹੜੀ ਵੀ ਕਰੋ। ਹੁਣ ਮੇਰੇ ਨਹੀਂ ਇਲਮ ਦੇ ਵਿੱਚ ਕਿ ਹੋ ਸਕਦਾ ਸਵਾਰੀ ਪਿੱਛੇ ਬਾਈ ਹੋਵੇ ਨਾਲ, ਉਹ ਵੀ ਕੰਮ ਕਰਦਾ ਹੋਵੇ, ਮੈਨੂੰ ਨਹੀਂ ਪਤਾ। ਲੇਕਿਨ ਬਹਰਹਾਲ ਅਗਰ ਨਹੀਂ ਟੈਕਸੀ ਦਾ ਨਹੀਂ ਕੋਈ ਕੰਮ ਚੰਗਾ ਹੈ ਅਗਰ ਆਪਣਾ, ਮੇਰਾ ਮਤਲਬ ਇਹਨਾਂ ਦਾ ਸੰਦੇਲਾ ਸਾਹਿਬ ਦਾ, ਅਤੇ ਕਿਤੇ ਮੇਰਾ ਵੀਰ ਕੋਈ ਛੋਟਾ ਮੋਟਾ ਦਫ਼ਤਰ ਲੈ ਲਓ, ਕਿਤੇ ਬਹਿ ਕੇ ਆਪਣੀ ਵੀਡੀਓ ਬਣਾਇਆ ਕਰੋ ਜਿਹੜੀ ਵੀ ਬਣਾਉਣੀ ਹੈ। ਗੱਡੀ ਦੇ ਵਿੱਚ ਇਹ ਕਿਹੜਾ ਕੰਮ ਹੋਇਆ? ਅਤੇ ਇਹ ਉਹ ਜਲਾਇਆਂ ਦੇ ਜਵਾਈ ਤਰ੍ਹਾਂ ਇਹ ਆਕੜਿਆ ਹੀ ਫਿਰਦਾ ਰਹਿੰਦਾ ਵਿਚਾਰਾ ਹਰ ਪਾਸੇ। ਅੱਛਾ, ਬਹਰਹਾਲ ਵਾਪਸ ਆਨੇ, ਇਹਨਾਂ ਨੇ ਜਿਹੜੀ ਗੱਲ ਕੀਤੀ, ਮੈਨੂੰ ਤਾਂ ਇੰਝ ਲੱਗਾ ਵੀ ਇਹ ਇਹਨਾਂ ਦੀ ਇੱਕ ਤਾਂ ਪੜ੍ਹੇ ਲਿਖੇ ਨਹੀਂ, ਉੱਤੋਂ ਕੋਸ਼ਿਸ਼ ਨਹੀਂ ਕਰਦੇ, ਇਹਨਾਂ ਨੂੰ ਇਹ ਪਤਾ ਹੀ ਨਹੀਂ ਵੀ ਐਟਮੀ ਪ੍ਰੋਗਰਾਮ ਇਸ ਤਰ੍ਹਾਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਿਹੜੇ ਨੇ ਉਹ ਸ਼ਿਫਟ ਨਹੀਂ ਹੁੰਦੇ। ਇਹ ਬੱਤੀ ਥੋੜ੍ਹੀ ਹੈ ਜਿਹੜੀ ਤੁਸੀਂ ਫੜੀ ਫਿਰਦੇ ਸੋ। ਇਹ ਜ਼ਰਾ ਬੀਪ ਲਾ ਕੇ ਗੱਲ ਸੁਣਾਉਣੀ ਪਏਗੀ, ਕਿਉਂਕਿ ਸਾਡੀ ਤਾਂ ਉਹ ਭੈਣ ਹੈ ਮਰੀਮ, ਇਹਨਾਂ ਦੀ ਵੀ ਵੈਸੇ ਭੈਣ ਹੀ ਹੈ, ਲੇਕਿਨ ਇਹਨਾਂ ਵਾਲੇ ਪਾਸੇ ਕੋਈ ਘੱਟ ਰਿਵਾਜ ਉਲਟਾ ਹੀ ਹੈ। ਇਹ ਮੇਰਾ ਖਿਆਲ ਭੈਣਾਂ ਨਾਲ ਵੀ ਇਹੋ ਜਿਹੀਆਂ ਗੱਲਾਂ ਕਰ ਜਾਂਦੇ ਨੇ। ਸਾਡੇ ਲਈ ਤਾਂ ਉਹ ਬਹੁਤ ਹੀ ਮੁਹਤਰਮ ਨੇ, ਮਰੀਮ ਸਾਡੀ ਬਾਜੀ ਹੈ, ਅਤੇ ਮੈਂ ਤਾਂ ਉਹਨਾਂ ਵਾਸਤੇ ਇਹ ਗੱਲ ਨਹੀਂ ਕਰ ਸਕਦਾ, ਲੇਕਿਨ ਇਹਨਾਂ ਨੂੰ ਕੋਈ ਮੇਰਾ ਖਿਆਲ ਉਹਦਾ ਸ਼ੁਦਾ ਨਹੀਂ ਸੀ, ਉਦੋਂ ਬੜੇ ਗੁੱਸੇ ਸਨ। ਲੇਕਿਨ ਬਹਰਹਾਲ ਗੁੱਸਾ ਵੀ ਹੋਵੇ ਤਾਂ ਬੰਦਾ ਬੀਬੀਆਂ ਭੈਣਾਂ ਦੇ ਨਾਲ ਇਹੋ ਜਿਹੀ ਗੱਲ ਨਹੀਂ ਕਰਦਾ। ਲੇਕਿਨ ਮੈਂ ਦੱਸਿਆ ਨਾ ਕਿ ਥੋੜ੍ਹੇ ਜਿਹੇ ਸ਼ੌਕੀਨ ਨੇ, ਅਤੇ ਉਸ ਵੇਲੇ ਬੱਤੀ ਫੜੀ ਫਿਰਦੇ ਸਨ ਹੱਥ ਦੇ ਵਿੱਚ। ਬੀਪ ਲਾ ਕੇ ਤੁਹਾਨੂੰ ਸੁਣਾਵਾਂਗੇ, ਉਹਦੇ ਵਿੱਚ ਜਿਹੜਾ ਇੱਕ ਲਫ਼ਜ਼ ਹੈ, ਇੱਕ ਦੋ ਗਾਲਾਂ ਵੀ ਕੱਢੀਆਂ ਨੇ ਇਹਨਾਂ ਨੇ, ਅਤੇ ਬਾਜੀ ਨੂੰ ਵੀ ਕੱਢੀਆਂ ਨੇ, ਬਾਜੀ ਦੇ ਸੈਕਟਰੀ ਨੂੰ ਵੀ ਕੱਢੀਆਂ ਨੇ, ਉਹ ਅਸੀਂ ਬੀਪ ਲਾਵਾਂਗੇ ਕਿ ਚਲੋ ਇਹਨਾਂ ਗੁੱਸੇ ਨਾਲ ਕੱਢ ਵੀ ਦਿੱਤੀਆਂ, ਸਾਡੀ ਤੋਂ ਭੈਣ ਹੈ ਨਾ, ਸਾਡਾ ਕੰਮ ਨਹੀਂ ਤੁਹਾਨੂੰ ਗਾਲਾਂ ਸੁਣਾਉਣੀਆਂ। ਅਤੇ ਉਹ ਇਹ ਬੱਤੀ ਦੀ ਕੋਈ ਗੱਲ ਕਰਨ ਡਏ ਨੇ, ਸੁਣ ਲਓ। यहाँ पे आया हूँ, यहाँ पे एक दो नए काम बिजनेस है, अगर मैं इन्वेस्टमेंट कर लूंगा, शुरू कर लूंगा, तो मैं नहीं ना छोड़ के जा सकता ना। 15 दिन यहाँ पे वेट किया, 20 दिन बस आपको बुला रहे हैं, बस आप वेट करें, आप वेट करें। उसके बाद काम शुरू कर लिया, एक दो नए प्रोजेक्ट शुरू कर लेंगे, दुकानें भी शुरू कर लेंगे। अब मरियम का भी कॉल आई है, उसकी सेफ्टी की भी आई, सब के मैं नहीं आ रहा। सर आपकी भी को अपनी एक डिग्निटी होती है ना, मतलब आप करवाना क्या चाहते हैं? नहीं, अगर उनकी कॉल आई है तो उनको महकमा तो अनाउंस करो, कौन सा महकमा दे रहे हो, मैं आ जाता हूँ। नहीं सर, मैं हम लोग वेले नहीं, महकमा भी देते नहीं वेले। ये आपने अपना भी तो काम कारोबार देखना है ना। ਸੁਣ ਲਿਆ ਜੀ। ਅੱਛਾ, ਇਹ ਹੁਣ ਇਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਉਹ ਬੱਤੀ ਹੈ, ਐਟਮੀ ਪ੍ਰੋਗਰਾਮ ਨਹੀਂ ਹੈਗਾ ਇਰਾਨ ਦਾ, ਉਹ ਬੱਤੀ ਹੈ ਜਿਹੜੀ ਇਹ ਫੜੀ ਫਿਰਦੇ ਸਨ ਵੀ ਇੱਕ ਥਾਂ ਤੋਂ, ਜਾਂ ਉਹ ਲੇਲਾ ਹੈ ਜਿਹੜਾ ਉਹ ਆਪਣਾ ਕਹਿ ਰਹੇ ਸਨ, ਇਮਰਾਨ ਖਾਨ ਸਾਹਿਬ ਸ਼ਹਿਬਾਜ਼ ਸ਼ਰੀਫ ਨੂੰ ਲੇਲਾ ਕਹਿ ਰਹੇ ਸਨ, ਉਹ ਲੇਲਾ ਜਿਹੜਾ ਇੱਕ ਥਾਂ ਤੋਂ ਖੋਲ੍ਹ ਕੇ ਦੂਸਰੇ ਥਾਂ 'ਤੇ ਬੰਨ੍ਹ ਦੇਣਾ। ਭਾਈ ਜੀ, ਇਹ ਐਟਮੀ ਪ੍ਰੋਗਰਾਮ ਹੈ, ਉੱਥੇ ਪੂਰਾ ਇੱਕ ਮਤਲਬ ਮੈਂ ਹੁਣ ਕੀ ਆਖਾਂ, ਮੈਂ ਤਾਂ ਆਪ ਉਹਦਾ ਐਕਸਪਰਟ ਨਹੀਂ ਹੈ, ਲੇਕਿਨ ਪਤਾ ਹੀ ਹੈ ਸਾਰੀ ਦੁਨੀਆ ਨੂੰ, ਇਹ ਤਾਂ ਬੇਵਕੂਫ ਬੰਦੇ ਨੂੰ ਪਤਾ ਹੈ ਕਿ ਉਹਨੂੰ ਬਣਾਉਂਦਿਆਂ ਵੀ ਦਹਾਈਆਂ ਲੱਗਦੀਆਂ ਨੇ, ਸਾਲ ਨਹੀਂ ਬਲਕਿ, ਅਤੇ ਉਹਨੂੰ ਕਿਸ ਤਰ੍ਹਾਂ ਸ਼ਿਫਟ ਕਰ ਸਕਦੇ ਨੇ। ਅਤੇ ਉਹ ਅਗਲੇ ਦਿਨ ਫਿਰ ਹੋ ਗਿਆ ਸੀ ਹਮਲਾ, ਅਤੇ ਉਹ ਜ਼ਾਹਿਰ ਹੈ ਸਾਰੇ ਐਟਮੀ ਪ੍ਰੋਗਰਾਮਾਂ ਦੇ। ਲੇਕਿਨ ਬਹਰਹਾਲ ਇੱਕ ਤਾਂ ਪੜ੍ਹੇ ਲਿਖੇ ਨਹੀਂ ਸੰਦੇਲਾ ਸਾਹਿਬ, ਬਹਰਹਾਲ ਮੈਂ ਤੁਹਾਨੂੰ ਉਹੀ ਕਿਹਾ ਵੀ ਇਹ ਫੜੀ ਫਿਰਦੇ ਨੇ ਬੱਤੀ, ਇਹੀ ਮੈਂ ਕਹਿ ਸਕਦਾ, ਹੋਰ ਇਹਦੇ 'ਤੇ ਮੈਂ ਕੀ ਕਹਾਂ। ਅੱਛਾ ਜੀ, ਖਬਰਾਂ ਹੋਰ ਵੀ ਸਨ, ਅਤੇ ਲੇਕਿਨ ਮੈਨੂੰ ਇੱਥੋਂ ਦਿਓ ਹੁਣ ਇਜਾਜ਼ਤ, ਅਤੇ ਰੱਬ ਰੱਖਾ।